सोडा लेक नज़र आती है। कई लोग तो बल्कि इधर टेंट भी लैके आए हैं जी। ਜਿਹੜਾ ਲੇਕ ਆ ਇਹ ਬੇਸਿਕਲੀ ਇਹਦਾ ਕੋਈ ਆਊਟਲੈਟ ਨਹੀਂ ਆ ਕਿਉਂਕਿ ਮਿਡਲ ਆਫ ਦਾ ਵੈਲੀ ਆ। ਜਿੰਨਾ ਵੀ ਪਾਣੀ ਇਕੱਠਾ ਹੁੰਦਾ ਵਿੰਟਰ 'ਚ ਸਨੋ ਕਰਕੇ ਉਹ ਸਾਰਾ ਸਮਰ 'ਚ ਐਵੈਪੋਰੇਟ ਹੁੰਦਾ, ਇੱਧਰੋਂ ਬਾਹਰ ਨਹੀਂ ਨਿਕਲ ਸਕਦਾ। ਅਤੇ ਜਿਹੜਾ ਕੰਟੈਂਟ ਆ ਉਹ 9% ਖਾਣ ਦਾ ਸਾਲਟ ਆ, ਨਮਕ ਆ, ਕਿ ਰਿਮੇਨਿੰਗ 82% ਜਾਂ ਜਿੰਨਾ ਵੀ ਹੈਗਾ ਉਹ ਇਹਦੇ 'ਚ ਸੋਡੀਅਮ ਆ। ਇੱਧਰ ਮਾਈਨਿੰਗ ਹੁੰਦੀ ਰਹੀ ਆ ਅਤੇ ਹੁਣ ਇਹ ਪ੍ਰੀਜ਼ਰਵ ਆ। ਵਾਲਮਾਰਟ ਹੁਣ ਛੋਟੇ ਫਲੀਟਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। 5 ਟਰੱਕ ਤੋਂ ਲੈ ਕੇ 100 ਟਰੱਕ ਦੇ ਅੰਦਰ ਤੁਹਾਡਾ ਸਿਸਟਮ ਹੈਗਾ ਅਤੇ ਵਾਈ ਨਾਟ ਤੁਸੀਂ ਉਹਨੂੰ ਜ਼ਰੂਰ ਟਰਾਈ ਕਰੋ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਅਲੈਕੁਮ ਸਭ ਨੂੰ। ਅੱਜ ਅਸੀਂ ਹਾਈਕਿੰਗ ਕਰਨ ਵਾਸਤੇ ਚੱਲੇ ਹਾਂ ਜੀ। ਜਗ੍ਹਾ ਦਾ ਨਾਂ ਹੈ ਸੋਡਾ ਲੇਕ ਅਤੇ ਅੱਜ ਅਮਨ ਨੇ ਵੀ ਮੈਨੂੰ ਜੁਆਇਨ ਕੀਤਾ। ਅਮਨ ਵੀ ਮੇਰੇ ਨਾਲ ਆ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਹੁਣ ਜੀ ਅਸੀਂ ਆ ਗਏ ਹਾਂ ਓਵਰਲੁੱਕ ਪੁਆਇੰਟ 'ਤੇ। ਇਹ ਜਿਹੜਾ ਸੋਡਾ ਲੇਕ ਹੈ ਇਹਦੇ 'ਚ ਸਾਰੀ ਇਨਫੋਰਮੇਸ਼ਨ ਲਿਖੀ ਹੈ ਕਿ ਕਿੱਧਰ ਕਿੱਧਰ ਜਾਣਾ ਅਤੇ ਬਹਿਣਾ। ਅਤੇ ਹੁਣ ਜਾ ਕੇ ਉਦੋਂ ਇਹਦੀ ਓਵਰਲੁੱਕ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਇੱਧਰੋਂ ਨਜ਼ਰ ਆਉਂਦਾ ਹੈ ਓਵਰਲੁੱਕ ਤੋਂ। ਆ ਜਾਓ ਬੇਟਾ। ਇੰਨੀ ਦੂਰ ਨਹੀਂ ਸੀਗੀ ਅਤੇ ਇੰਨਾ ਡਿਫੀਕਲਟ ਰਸਤਾ ਵੀ ਨਹੀਂ ਸੀਗਾ। ਮੈਂ ਸੋਚਿਆ ਸੀ ਸ਼ਾਇਦ 4x4 ਹੋਣਾ, ਪਰ 4x4 ਨਹੀਂ ਸੀਗਾ। ਮਤਲਬ ਕੰਮ ਠੀਕ ਹੈਗਾ ਇੱਧਰ। ਇਹ ਰਸਤਾ ਜੀ ਉੱਤੇ ਜਾਣ ਦਾ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਉੱਥੇ ਜਾ ਕੇ ਦੇਖਦੇ ਹਾਂ ਕਿੱਦਾਂ ਉਹਨਾਂ ਨੇ ਜਗ੍ਹਾ ਬਣਾਈ ਹੈ। ਇਹਦਾ ਓਵਰਲੁੱਕ ਦਾ ਪੁਆਇੰਟ ਜਿਹੜਾ ਹੈ ਥੋੜ੍ਹਾ ਜਿਹਾ ਹਾਈਟ 'ਤੇ ਹੈ। ਉੱਧਰੋਂ ਜਿਹੜੀ ਆ ਸਾਰੀ ਸੋਡਾ ਲੇਕ ਨਜ਼ਰ ਆਉਂਦੀ ਹੈ। ਕਈ ਲੋਕ ਤਾਂ ਬਲਕਿ ਇੱਧਰ ਟੈਂਟ ਵੀ ਲੈ ਕੇ ਆਏ ਨੇ ਜੀ। ਅਮਨ ਪਿੱਛੇ ਰਹਿ ਗਿਆ। ਬਹੁਤ ਡਿਫਰੈਂਟ ਜਿਹਾ ਸੀਨਰੀ ਹੈ ਕਿਉਂਕਿ ਸਭ ਕੁਝ ਜਿਹੜਾ ਹੈ ਵਾਈਟ ਕਲਰ ਦਾ ਹੈਗਾ। ਇੱਧਰ ਕਲਰ ਤੋਂ ਕਾਫੀ ਜ਼ਿਆਦਾ ਡਿਫਰੈਂਸ ਲੱਗ ਰਿਹਾ। ਥੱਕ ਗਏ ਹੋ? ਜੀ ਹੁਣ ਅਸੀਂ ਜਾ ਰਹੇ ਹਾਂ ਸੋਡਾ ਲੇਕ ਵੱਲ ਤਾਂ ਕਿ ਉਹਨੂੰ ਜ਼ਰਾ ਐਕਸਪਲੋਰ ਕਰ ਸਕੀਏ ਅਤੇ ਇਹਦੇ ਸਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਲੇਕ ਦੀ ਮਤਲਬ ਫਾਰਮੇਸ਼ਨ ਹੈਗੀ। ਜਿਹੜਾ ਲਿਖਿਆ ਸੀ ਉਹ ਤਾਂ ਇਹ ਲਿਖਿਆ ਸੀ ਕਿ ਜਿਹੜਾ ਲੇਕ ਆ ਇਹ ਬੇਸਿਕਲੀ ਇਹਦਾ ਕੋਈ ਆਊਟਲੈਟ ਨਹੀਂ ਆ ਕਿਉਂਕਿ ਮਿਡਲ ਆਫ ਦਾ ਵੈਲੀ ਆ, ਜੇ ਤੁਸੀਂ ਦੇਖ ਸਕਦੇ ਹੋ। ਅਤੇ ਜਿੰਨਾ ਵੀ ਪਾਣੀ ਇਕੱਠਾ ਹੁੰਦਾ ਵਿੰਟਰ 'ਚ ਸਨੋ ਕਰਕੇ ਉਹ ਸਾਰਾ ਸਮਰ 'ਚ ਐਵੈਪੋਰੇਟ ਹੁੰਦਾ, ਇੱਧਰੋਂ ਬਾਹਰ ਨਹੀਂ ਨਿਕਲ ਸਕਦਾ। ਅਤੇ ਜਿਹੜਾ ਕੰਟੈਂਟ ਆ ਉਹ 9% ਖਾਣ ਦਾ ਸਾਲਟ ਆ, ਨਮਕ ਆ, ਲੂਣ ਜਿਹਨੂੰ ਕਹਿੰਦੇ ਨੇ, ਅਤੇ 12% ਜਿਹੜਾ ਹੈ ਉਹ ਕੋਈ ਹੋਰ ਤਰ੍ਹਾਂ ਦਾ ਹੈ ਜਿਹੜਾ ਖਾ ਨਹੀਂ ਸਕਦੇ, ਅਤੇ ਬਾਕੀ ਰਿਮੇਨਿੰਗ 82% ਜਾਂ ਜਿੰਨਾ ਵੀ ਹੈਗਾ ਉਹ ਇਹਦੇ 'ਚ ਸੋਡੀਅਮ ਆ। ਸੋਡੀਅਮ ਉਹ ਹੁੰਦਾ ਜਿਹੜਾ ਮਤਲਬ ਮੀਟ ਨੂੰ ਪ੍ਰੀਜ਼ਰਵ ਕਰਨ ਵਾਸਤੇ ਜਾਂ ਕਿਸੇ ਹੋਰ ਚੀਜ਼ ਨੂੰ ਪ੍ਰੀਜ਼ਰਵ ਕਰਨ ਵਾਸਤੇ ਆ। ਅਤੇ 1836 ਤੱਕ ਇੱਦਾਂ ਕੋਈ ਲਿਖਿਆ ਸੀ ਕਿ ਤੁਸੀਂ ਇੱਧਰ ਮਾਈਨਿੰਗ ਹੁੰਦੀ ਰਹੀ ਆ ਅਤੇ ਉਹਦੇ ਬਾਅਦ ਬੰਦ ਹੋ ਗਈ ਆ ਅਤੇ ਹੁਣ ਇਹ ਪ੍ਰੀਜ਼ਰਵ ਆ। ਅਤੇ ਚਲੋ ਅੱਗੇ ਜਾ ਕੇ ਦੇਖਦੇ ਹਾਂ ਇਹਨੂੰ। ਅੱਜ ਦੇ ਬਲੌਗ ਦੀ ਜਿਹੜੀ ਦੂਸਰੀ ਗੱਲ ਕਰਨੀ ਸੀ ਉਹ ਬੇਸਿਕਲੀ ਰਿਪਰੈਜ਼ੈਂਟੇਸ਼ਨ ਆ ਕਿ ਜਿਹੜਾ ਡਿਫਰੈਂਟ ਕੰਪਨੀਜ਼ ਨੇ, ਜਿਵੇਂ ਵਾਲਮਾਰਟ ਹੁਣ ਛੋਟੇ ਫਲੀਟਾਂ ਨੂੰ ਮਤਲਬ ਜਿਨ੍ਹਾਂ ਦੇ ਸਾਈਜ਼ ਹੋਏ 5 ਯੂਨਿਟ ਤੋਂ ਲੈ ਕੇ ਮੇਰੇ ਖਿਆਲ 100 ਯੂਨਿਟ, ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ।
ਤਾਂ ਕਿ ਉਹਨਾਂ ਨੂੰ ਆਪਣੇ ਫਲੀਟ ਦੇ ਵਿੱਚ ਐਜ਼ ਅ ਸਮੋਲ ਆਪਰੇਟਰ ਐਡ ਕਰਕੇ ਤੇ ਉਹਨਾਂ ਨੂੰ ਆਪਣਾ ਲੋਡ ਦੇ ਸਕੇ। ਇਹ ਬਹੁਤ ਅੱਛੀ ਆਪਸ਼ਨ ਹੈ ਜੀ। ਇਹਦੇ ਨਾਲ ਉਹਨਾਂ ਦੀ ਸੇਫਟੀ ਰਿਕੁਆਇਰਮੈਂਟ ਥੋੜ੍ਹੀ ਜ਼ਿਆਦਾ ਨੇ, ਪਰ ਔਨ ਦਾ ਅਦਰ ਸਾਈਡ ਜੇ ਤੁਸੀਂ ਇੱਦਾਂ ਦੇਖੋ ਕਿ ਕੰਟੀਨਿਊਸਲੀ ਬਿਜ਼ਨਸ ਮਿਲ ਜਾਣਾ ਹੈ। ਉਹਨਾਂ ਨੇ ਜਿਹੜਾ ਇਨਫੋਰਮੇਸ਼ਨ ਦਿੱਤੀ ਹੈ ਉਹ ਫਰੇਟ ਵੇਵ ਦੀ ਵੈਬਸਾਈਟ 'ਤੇ ਅਵੇਲੇਬਲ ਆ। ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਆ, ਸੇਫਟੀ ਰਿਕਾਰਡ ਸਾਫ਼ ਆ, ਕਲੀਨ ਆ, 5 ਟਰੱਕ ਤੋਂ ਲੈ ਕੇ 100 ਟਰੱਕ ਦੇ ਅੰਦਰ ਤੁਹਾਡਾ ਸਿਸਟਮ ਹੈਗਾ ਤੇ ਵਾਈ ਨਾਟ, ਤੁਸੀਂ ਉਹਨੂੰ ਜ਼ਰੂਰ ਟਰਾਈ ਕਰੋ। ਤੇ ਮੇਰਾ ਖਿਆਲ ਇਹ ਬਹੁਤ ਅੱਛੀ ਆਪਸ਼ਨ ਹੈ। ਤੇ ਖਾਲੀ ਵਾਲਮਾਰਟ ਨਹੀਂ ਆ, ਜੇ ਤੁਸੀਂ ਦੇਖੋ ਕਿ ਪਹਿਲਾਂ ਐਮਾਜ਼ੋਨ ਆ ਉਹ ਆਲਰੇਡੀ ਇਸ ਸਿਸਟਮ 'ਤੇ ਕੰਮ ਕਰ ਰਿਹਾ। ਮੈਨੂੰ ਤਾਂ ਲੱਗਦਾ ਇਹ ਜਿਹੜਾ ਸਿਸਟਮ ਆ ਇਹ ਬੇਸਿਕਲੀ ਫਿਊਚਰ ਆ। ਜੇ ਤੁਸੀਂ AI ਯੂਜ਼ ਕਰੋ, ਜੇ ਤੁਸੀਂ ਕਿਸੇ ਕੰਪਨੀ ਨਾਲ ਲੱਗ ਜਾਓ, ਵਾਲਮਾਰਟ ਜਾਂ ਐਮਾਜ਼ੋਨ ਆ, ਇਹਦੇ ਨਾਲ ਜਿਹੜਾ ਕੰਮ ਬਹੁਤ ਜ਼ਿਆਦਾ ਤੁਸੀਂ ਆਪਟੋਮਾਈਜ਼ ਕਰ ਸਕਦੇ ਹੋ, ਵਧਾ ਸਕਦੇ ਹੋ। ਤੇ ਜਿਹੜਾ ਫੋਕਸ ਆ ਉਹ ਬੇਸਿਕਲੀ ਇਕੁਇਪਮੈਂਟ ਦੇ ਉੱਤੇ, ਸੇਫਟੀ ਦੇ ਉੱਤੇ, ਡਰਾਈਵਰਾਂ ਦੇ ਉੱਤੇ, ਉਹ ਕਰਕੇ ਤੁਸੀਂ ਉਹਦਾ ਬੈਨੀਫਿਟ ਚੱਕ ਸਕਦੇ ਹੋ। ਇਹ ਹੁਣ ਦੇਖੋ ਅਸੀਂ ਸੋਡਾ ਲੇਕ ਪਹੁੰਚ ਗਏ ਹਾਂ। ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਵੀ ਦਿੰਦੇ ਆ ਸੋਡਾ ਲੇਕ ਦਾ ਸਿਸਟਮ ਕੀ ਆ। ਇਹ ਲਓ ਜੀ। ਤੇ ਇਹ ਤੇ ਦੇਖਣ ਨੂੰ ਤਾਂ ਲੱਗ ਰਿਹਾ ਮੈਨੂੰ ਇਹ ਸ਼ੁਰੂ 'ਚ ਮਿੱਟੀ ਆ, ਇਹਦੇ ਬਾਅਦ ਜਿਹੜਾ ਇਹ ਵਾਈਟ ਕਲਰ ਦਾ ਹੈਗਾ, ਇਹ ਸਿਸਟਮ ਹੈਗਾ ਸਾਰਾ, ਜਿਹਨੂੰ ਕਹਿੰਦੇ ਕਿ ਸਾਲਟ ਤੇ ਬਾਕੀ ਮਿਨਰਲ ਮਿਕਸ ਨੇ, ਜਿਹਦੇ 'ਚ ਸੋਡੀਅਮ ਤੇ ਟੇਸਟ ਨਹੀਂ ਕਰ ਸਕਦੇ, ਡੇਂਜਰਸ ਹੋਣਾ, ਪਰ ਲੱਗਦਾ ਤਾਂ ਇਦਾਂ ਹੀ ਹੈ, ਸਾਲਟ ਹੀ ਹੋਏ। ਪਰ ਦੇਖਣ ਨੂੰ ਬਹੁਤ ਪਿਆਰੀ ਜਗ੍ਹਾ ਹੈ। ਬੱਚਿਆਂ ਨੂੰ ਲੈ ਕੇ ਆਓ, ਤੁਸੀਂ ਬਹੁਤ ਇੰਜੋਏ ਕਰੋਗੇ। ਇੱਕ ਡਿਫਰੈਂਟ ਹੀ ਫੀਲਿੰਗ ਆਉਂਦੀ ਹੈ ਇੱਧਰ ਆ ਕੇ। ਮਾਈਂਡ ਜਿਹੜਾ ਇੱਦਾਂ ਦੀ ਚੀਜ਼ਾਂ ਮਤਲਬ ਅੰਡਰਸਟੈਂਡ ਨਹੀਂ ਕਰ ਰਿਹਾ ਹੁੰਦਾ। ਠੀਕ ਹੈ ਜੀ, ਤੁਹਾਨੂੰ ਹੋਰ ਥੋੜ੍ਹੀ ਜਿਹੀ ਵੀਡੀਓ ਦਿਖਾਉਂਦੇ ਹਾਂ। ਠੀਕ ਹੈ ਜੀ, ਹੁਣ ਸਾਡਾ ਅੱਜ ਦਾ ਜਿਹੜਾ ਬਲੌਗ ਖ਼ਤਮ ਹੋਣ ਵਾਲਾ, ਤੇ ਬਸ ਇਹੀ ਰਿਕੁਐਸਟ ਕਰਨੀ ਸੀ ਕਿ ਸਭ ਦੋਸਤਾਂ ਨੂੰ, ਸਾਡਾ ਬਲੌਗ ਦਾ ਮਕਸਦ ਇਹ ਹੁੰਦਾ ਕਿ ਇੱਕ ਤਾਂ ਟਰੱਕਿੰਗ ਦੀ ਗੱਲ ਕਰ ਲਈਏ, ਦੂਜਾ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਜਾਂ ਪੋਜ਼ੀਟਿਵ ਜਿਹੜੀ ਐਕਟੀਵਿਟੀਜ਼ ਨੇ ਉਹਨਾਂ ਨੂੰ ਡਿਸਕਸ ਕਰ ਲਈਏ। ਐਂਡ ਆਫ ਦਾ ਡੇ ਜਿਹੜੀ ਮੇਰੀ ਲਰਨਿੰਗ ਹੈ ਲਾਈਫ 'ਚ ਉਹ ਇਹੀ ਹੈਗੀ ਕਿ ਜਿਹੜਾ ਤੁਹਾਡਾ ਟਾਈਮ ਹੈ ਨਾ ਉਹ ਤੁਸੀਂ ਵਾਪਸ ਨਹੀਂ ਲਿਆ ਸਕਦੇ। ਮਕਸਦ ਇਹ ਹੈ ਕਿ ਪੈਸੇ ਵੀ ਘੱਟ ਹੋ ਗਏ, ਜ਼ਿਆਦਾ ਹੋ ਗਏ, ਜੋੜ ਲਾ ਕੇ ਤੁਸੀਂ ਕਮਾ ਸਕਦੇ ਹੋ। ਹੈਲਥ ਜਿਹੜੀ ਆ ਉਹਦੀ ਲੁੱਕ ਆਫਟਰ ਕਰਨਾ ਬਹੁਤ ਜ਼ਰੂਰੀ ਹੈ। ਟਾਈਮ ਦੀ ਲੁੱਕ ਆਫਟਰ ਕਰਨਾ ਬਹੁਤ ਜ਼ਰੂਰੀ ਆ। ਜੇ ਕੋਈ ਕਮੋਡਿਟੀ ਹੈਗੀ ਜਿਹੜੀ ਤੁਸੀਂ ਲਾਈਫ 'ਚ ਦੁਬਾਰਾ ਕਦੀ ਵੀ ਨਹੀਂ ਲਿਆ ਸਕਦੇ ਅਦਰ ਦੈਨ ਹੈਲਥ ਅਤੇ ਟਾਈਮ, ਕੋਈ ਹੋਰ ਕਮੋਡਿਟੀ ਨਹੀਂ ਹੈਗੀ। ਕਹਿਣ ਦਾ ਮਕਸਦ ਹੈ ਕਿ ਜੇ ਤੁਸੀਂ ਆਪਣੀ ਹੈਲਥ ਨੂੰ ਨੰਬਰ 1 ਰੱਖੋ, ਨਾਲ ਆਊਟਡੋਰ ਐਕਟੀਵਿਟੀਜ਼ ਕਰੋ, ਬੱਚਿਆਂ ਨਾਲ ਕਰੋ, ਆਪਣੀ ਫੈਮਿਲੀ ਨੂੰ ਬਾਹਰ ਲੈ ਕੇ ਜਾਓ, ਅਤੇ ਉਹ ਬਹੁਤ ਜ਼ਰੂਰੀ ਆ। ਸਪੈਸ਼ਲੀ ਸਾਡਾ ਜਿਹੜਾ ਕੰਮ ਆ ਨਾ, ਇਹ ਮੈਂ ਕਹਿ ਸਕਦਾ ਸਭ ਤੋਂ ਡਿਫੀਕਲਟ ਕੰਮ ਆ। ਇਹਦੇ 'ਚ ਮੇਰੀ ਅੰਡਰਸਟੈਂਡਿੰਗ ਇਹ ਆ ਕਿ ਇਹ ਲਾਈਕ ਅ ਸਲੋ ਪੋਇਜ਼ਨਿੰਗ ਹੈਗਾ। ਜੇ ਤੁਸੀਂ ਇਸ ਕੰਮ 'ਤੇ ਪੂਰਾ ਫੋਕਸ ਕਰੋਗੇ ਨਾ, ਇੱਧਰ ਉੱਧਰ ਨਹੀਂ ਦੇਖੋਗੇ, ਅਤੇ ਉਹਦੇ ਨਾਲ ਤੁਹਾਨੂੰ ਬੈਨੀਫਿਟ ਤਾਂ ਬਹੁਤ ਮਿਲਣਗੇ, ਪਰ ਤੁਹਾਡੀ ਹੈਲਥ, ਫੈਮਿਲੀ ਉਹ ਕੰਪਰੋਮਾਈਜ਼ ਹੋ ਜਾਏਗੀ। ਉਹਨੂੰ ਜਿਹੜਾ ਨਾ ਨੰਬਰ 1 ਪ੍ਰਾਇੋਰਟੀ ਰੱਖਣਾ। ਜਿਹੜਾ ਆਪਾਂ ਕੰਮ ਕਰਦੇ ਹਾਂ ਸਾਰੀ ਆਪਣੀ ਹੈਲਥ ਅਤੇ ਆਪਣੀ ਫੈਮਿਲੀ ਵਾਸਤੇ ਕਰਦੇ ਹਾਂ, ਅਤੇ ਫੈਮਿਲੀ ਦੀ ਹੈਲਥ ਵਾਸਤੇ ਕਰਦੇ ਹਾਂ। ਠੀਕ ਹੈ ਜੀ, ਹੁਣ ਬਸ ਅਸੀਂ ਚੱਲਣ ਲੱਗੇ ਹਾਂ ਵਾਪਸੀ ਤਰਫ। ਅਤੇ ਸਭ ਨੂੰ ਥੈਂਕ ਯੂ ਸੋ ਮਚ ਪ੍ਰੋਗਰਾਮ ਦੇਖਣ ਦਾ, ਅਤੇ ਨਮਸਕਾਰ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ।